ਜਦੋਂ ਪੁਸ਼ਕਰ ਧਾਮੀ ਆਇਆ ਤਾਂ ਉੱਥੇ ਮਤਲਬ ਸਕੂਲ ਦੀਆਂ ਬੱਚੀਆਂ ਨੂੰ ਗੁਰਦੁਆਰਾ ਕੰਪਲੈਕਸ ਦੇ ਵਿੱਚ ਉਹਦੇ ਸਵਾਗਤ ਲਈ ਉਹਨਾਂ ਤੋਂ ਭੰਗੜਾ ਗਿੱਧਾ ਪਵਾਇਆ। ਤੇ ਉਸ ਤੋਂ ਇਲਾਵਾ ਜਦੋਂ ਚੱਲਦੇ ਕੀਰਤਨ ਨੂੰ ਰੋਕ ਕੇ ਤੇ ਭਾਜਪਾ ਬੀਜੇਪੀ ਜਿੰਦਾਬਾਦ ਦੇ ਉੱਥੇ ਨਾਅਰੇਬਾਜ਼ੀ ਕਰਾਈ। ਜਿਹੜੀ ਉਹ ਕਮੇਟੀ ਸੀ ਇਹ ਗੁਰਦੁਆਰਾ ਸਾਹਿਬ ਦੀ ਜਿਹਦੀ ਅਗਵਾਈ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਹੋਇਆ ਸੀ, ਉਸ ਕਮੇਟੀ ਨੂੰ ਉੱਥੋਂ ਅਸਤੀਫੇ ਵੀ ਦੇਣੇ ਪਏ ਸੀ। ਪਰ ਉਹ ਸਿੱਖਾਂ ਦੇ ਲਈ ਮਤਲਬ ਇਹ ਹੁੰਦਾ ਕਿ ਇੱਕ ਉਹ ਚੁਣੌਤੀ ਸੀ, ਜਿਹਦੇ ਵਿੱਚੋਂ ਹੀ ਕਹਿ ਰਹੇ ਸੀ ਕਿ ਜਿਹੜਾ ਇਹ ਤਰਸੇਮ ਸਿੰਘ ਦਾ ਜਿਹੜਾ ਕਤਲ ਆ ਉਹ ਹੋਇਆ 1 ਲੱਖ ਦਾ ਨਾਮ ਰੱਖਿਆ ਸੀ ਔਨ ਹਿਸ ਹੈਡ ਅਮਰਜੀਤ ਸਿੰਘ ਦੇ ਸਿਰ ਦੇ ਉੱਤੇ। ਤੇ ਜਿਹੜੇ ਇੱਕ ਹੋਰ ਉਹਨਾਂ ਦਾ ਸਾਥੀ ਸੀ, ਉਹਨਾਂ ਦੇ 1 ਲੱਖ ਦਾ ਨਾਮ, ਪਹਿਲਾਂ 50,000 ਦਾ ਨਾਮ ਸੀ, ਫਿਰ ਉਹਨੂੰ ਵਧਾ ਕੇ 1 ਲੱਖ ਦਾ ਕਰ ਦਿੱਤਾ ਗਿਆ ਸੀ। ਔਨ ਹਿਸ ਹੈਡ ਦਾ ਮਤਲਬ ਆ ਕਿ ਜਿਉਂਦਾ ਜਾਂ ਮੁਰਦਾ, ਕਿ ਸਾਨੂੰ ਬੰਦਾ ਚਾਹੀਦਾ। ਸਿਰਫ ਇਹ ਇਨਫੋਰਮੇਸ਼ਨ ਆ ਕਿ ਜੇ ਇਨਕਾਊਂਟਰ ਹੋਇਆ ਤੇ ਅੱਜ ਸਵੇਰੇ ਤੜਕਸਾਰ ਮਤਲਬ ਉੱਥੇ ਤੇ 9 ਅਪ੍ਰੈਲ ਨੂੰ ਤੇ ਹਰਿਦੁਆਰ ਦੇ ਵਿੱਚ ਦੱਸਿਆ ਜਾ ਰਿਹਾ, ਤੇ ਜਿੱਥੇ ਅਮਰਜੀਤ ਸਿੰਘ ਦਾ ਕਿਹਾ ਜਾ ਰਿਹਾ ਕਿ ਉਹਨਾਂ ਦੀ ਮੌਤ ਹੋਈ ਆ। ਤੇ ਇਸ ਤੋਂ ਇਲਾਵਾ ਜਿਹੜਾ ਉਹਨਾਂ ਦਾ ਸਾਥੀ ਸੀ ਉਹ ਕਿਹਾ ਜਾ ਰਿਹਾ ਕਿ ਉਹ ਉੱਥੋਂ ਨਿਕਲਣ ਦੇ ਵਿੱਚ ਕਾਮਯਾਬ ਰਿਹਾ ਆ। ਜਦੋਂ ਕਿਸੇ ਥਾਂ ਤੇ ਇਨਕਾਊਂਟਰ ਹੁੰਦਾ ਤਾਂ ਉਹਦੀ ਜਦੋਂ ਪ੍ਰੈਸ ਰਿਲੀਜ਼ ਆਉਂਦਾ ਆ ਤਾਂ ਉਹਦੇ 'ਚ ਪ੍ਰੋਪਰ ਇਨਫੋਰਮੇਸ਼ਨ ਹੁੰਦੀ ਆ ਕਿ ਕਿਸ ਥਾਂ ਦੇ ਉੱਤੇ ਬੰਦਾ ਕਿੱਥੋਂ ਆ ਰਿਹਾ ਸੀ, ਕਿੱਥੇ ਜਾ ਰਿਹਾ ਸੀ, ਜਾਂ ਕਿਵੇਂ ਟਾਕਰਾ ਹੋਇਆ ਤੇ ਅੱਗਿਓਂ ਕਿਵੇਂ ਫਾਇਰਿੰਗ ਹੋਈ ਆ, ਬੰਦੇ ਨੇ ਕੋਈ ਅੱਗਿਓਂ ਫਾਇਰਿੰਗ ਕੀਤੀ ਆ, ਉਹਦੇ ਕੋਲੋਂ ਕੋਈ ਅਸਲਾ ਬਰਾਮਦ ਹੋਇਆ ਜਾਂ ਨਹੀਂ ਹੋਇਆ, ਉਹੋ ਜਿਹੀ ਕੋਈ ਇਨਫੋਰਮੇਸ਼ਨ ਨਹੀਂ ਫਿਲਹਾਲ ਤੱਕ। ਜੇ ਉਹ ਬਾਬਾ ਬਣਿਆ ਆ, ਅੱਜ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਆ, ਤਾਂ ਲੋਕਾਂ ਦਾ ਉਹਦੇ ਤੇ ਕਿੰਨਾ ਟਰਸਟ ਹੋਊਗਾ, ਕਿਵੇਂ ਉਹ ਇਸ ਅਹੁਦੇ ਤੱਕ ਆਇਆ, ਤੇ ਫਿਰ ਉਹ ਕਿਵੇਂ ਜਿਹੜਾ ਇੱਕ ਮੁੱਖ ਮੰਤਰੀ ਆ ਉਹਦਾ ਚਾਪਲੂਸ ਬਣਨ ਦੇ ਲਈ, ਤੇ ਉਹ ਕਿਵੇਂ ਮਤਲਬ ਜਿਹੜੀ ਗੁਰੂ ਸਾਹਿਬ ਦਾ ਅਦਬ ਆ, ਗੁਰੂ ਸਾਹਿਬ ਦੀ ਮਰਿਆਦਾ ਆ, ਉਹਨੂੰ ਸੱਟ ਮਾਰਦਾ। ਸਟੇਟ ਜਿਹੜੀ ਆ ਉਹ ਉਹਨਾਂ ਨੂੰ ਹੱਲਾਸ਼ੇਰੀ ਦਿੰਦੀ ਆ, ਤਾਂ ਫਿਰ ਜਿਹੜੇ ਇਹ ਨੌਜਵਾਨ ਹੁੰਦੇ ਆ ਇਹਨਾਂ ਦੇ ਕੋਲ ਕੋਈ ਹੋਰ ਰਾਹ ਕੀ ਬਚਦਾ ਆ ਜਸਟਿਸ ਕਰਨ ਦਾ। ਜਦੋਂ ਸਟੇਟ ਫੇਲ ਹੋ ਜੇ, ਜਦੋਂ ਸਟੇਟ ਕਿਸੇ ਧਰਮ ਨੂੰ, ਕਿਸੇ ਅਕੀਦੇ ਨੂੰ ਇਸ ਤਰ੍ਹਾਂ ਬੇਅਦਬ ਕਰਨ ਦੇ ਰਾਹ ਤੇ ਤੁਰ ਜੇ, ਫਿਰ ਉਸ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਕੋਲ ਕੋਈ, ਅਸੀਂ ਕਹਿ ਸਕਦੇ ਕਿ ਕਾਨੂੰਨ ਨੂੰ ਹੱਥ 'ਚ ਲੈਣ ਤੋਂ ਬਿਨਾਂ ਕੋਈ ਰਾਹ ਨਹੀਂ ਹੁੰਦਾ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਸਾਡਾ ਜਦੋਂ ਇਹ ਸਾਰੇ ਪਾਠ ਦੀ ਅਸੀਂ ਜ਼ਿਕਰ ਕੀਤਾ ਆ, ਤੇ ਨਾਲ ਹੀ ਨਾਲ ਪਿਛਲੇ ਦਿਨਾਂ ਦੇ ਵਿੱਚ ਉੱਤਰਾਖੰਡ ਦੇ ਵਿੱਚੋਂ ਜਿਹੜਾ ਇੱਕ ਬਾਬਾ ਤਰਸੇਮ ਸਿੰਘ ਹੋਰਾਂ ਦੇ ਮਰਡਰ ਦੀ ਗੱਲ ਆਈ ਸੀਗੀ, ਉਸ ਦੇ ਵਿੱਚ ਅੱਜ ਉੱਤਰਾਖੰਡ ਪੁਲਿਸ ਵੱਲੋਂ ਇਹ ਦਾਅਵਾ ਕੀਤਾ ਗਿਆ ਆ ਕਿ ਜਿਹੜੇ ਮੇਨ ਅਕਿਊਜ਼ਡ ਸੀਗੇ ਉਸ ਮਾਮਲੇ ਦੇ ਵਿੱਚ ਅਮਰਜੀਤ ਸਿੰਘ, ਉਹਨਾਂ ਦਾ ਜਿਹੜਾ ਐਨਕਾਊਂਟਰ ਹੈ ਉਹ ਕਰ ਦਿੱਤਾ ਗਿਆ ਆ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਆ। ਸੋ ਥੋੜਾ ਜਿਹਾ ਇਸ ਦੇ ਬਾਰੇ ਮੈਂ ਚਾਹੂੰਗਾ ਕਿ ਅਸੀਂ ਡਿਟੇਲਸ ਤੁਸੀਂ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰੋ ਕਿ ਇਹ ਮਾਮਲਾ ਹੈ ਕੀ ਹੈ, ਹੋਇਆ ਕੀ ਸੀ ਐਗਜ਼ੈਕਟਲੀ, ਤੇ ਅੱਜ ਜਿਹੜਾ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਇਹ ਕੀ ਹੈ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਪਹਿਲੀ ਤਾਂ ਜਿਹੜੀ ਇਹ ਖਬਰ ਆ ਇਹੀ ਆਪਣੇ ਆਪ ਦੇ ਵਿੱਚ, ਕਿਉਂਕਿ ਕੁਝ ਦਿਨ ਪਹਿਲਾਂ ਜਿਹੜਾ ਇਹ ਹੈਗਾ ਸੀ ਬੰਦਾ ਤਰਸੇਮ ਸਿੰਘ, ਉਹਦਾ ਜਿਵੇਂ ਕਤਲ ਹੋਇਆ ਸੀ ਬਾਬਾ ਤਰਸੇਮ ਸਿੰਘ, ਤੇ ਉਹਦੀ ਵੀਡੀਓ ਵੀ ਸਾਹਮਣੇ ਆਈ ਸੀ ਕਿ 2 ਸਿੱਖ ਨੌਜਵਾਨ ਮੋਟਰਸਾਈਕਲ ਦੇ ਉੱਤੇ ਆਉਂਦੇ ਆ ਤੇ ਉਸ ਜਿਹੜਾ ਬੰਦਾ ਆ ਉਹਨੂੰ ਉੱਥੇ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਹੈ। ਪਰ ਉਸ ਤੋਂ ਪਹਿਲਾਂ ਜਿਹੜਾ ਤਰਸੇਮ ਸਿੰਘ ਦਾ ਇਹ ਕਤਲ ਆ ਉਹਦੇ ਪਿੱਛੇ ਜਿਹੜੀਆਂ ਸਿੱਖ ਰਵਾਇਤਾਂ ਨੇ ਉਹਨਾਂ ਨਾਲ ਜੁੜੀ ਗੱਲ ਸੀ, ਕਿਉਂਕਿ ਤਰਸੇਮ ਸਿੰਘ ਦੀ ਅਗਵਾਈ ਦੇ ਵਿੱਚ, ਤਰਸੇਮ ਸਿੰਘ ਸਭ ਤੋਂ ਪਹਿਲਾਂ ਇਹ ਦੱਸ ਦਈਏ ਕਿ ਜਿਹੜਾ ਉੱਤਰਾਖੰਡ ਦਾ CM ਆ, ਚੀਫ ਮਿਨਿਸਟਰ ਆ ਪੁਸ਼ਕਰ ਧਾਮੀ, ਉਹਦਾ ਬਹੁਤ ਨਜ਼ਦੀਕੀ ਇਹਨੂੰ ਦੱਸਿਆ ਜਾਂਦਾ ਆ। ਉਹ ਨਜ਼ਦੀਕੀ ਸੀ ਕਿ ਜਿਹਦੇ ਚੱਲਦੇ ਜਦੋਂ ਪੁਸ਼ਕਰ ਧਾਮੀ ਕੁਛ ਮਹੀਨੇ ਪਹਿਲਾਂ ਨਾਨਕ ਮੱਤਾ, ਜਿਹੜਾ ਸਿੱਖਾਂ ਦਾ ਇੱਕ ਬੜਾ ਇਤਿਹਾਸਕ ਸਥਾਨ ਆ ਇਸ ਹਿੱਲ ਸਟੇਟ ਦੇ ਵਿੱਚ, ਪਹਾੜੀ ਖਿੱਤੇ ਦੇ ਵਿੱਚ, ਤੇ ਉੱਥੇ ਆਇਆ ਸੀ, ਤਾਂ ਇਹਨਾਂ ਸਾਰੀਆਂ ਸਿੱਖ ਰੋਹ ਰੀਤਾਂ ਰਵਾਇਤਾਂ ਨੂੰ, ਕਿਉਂਕਿ ਇਹਦੀ ਅਗਵਾਈ ਦੇ ਵਿੱਚ ਉਹ ਕਮੇਟੀ ਸੀ ਕਹਿੰਦੇ ਕੰਮ ਕਰਦੀ ਉੱਥੇ, ਤੇ ਇਹਨਾਂ ਨੇ ਜਦੋਂ ਪੁਸ਼ਕਰ ਧਾਮੀ ਆਇਆ ਤਾਂ ਉੱਥੇ ਮਤਲਬ ਸਕੂਲ ਦੀਆਂ ਬੱਚੀਆਂ ਨੂੰ ਗੁਰਦੁਆਰਾ ਕੰਪਲੈਕਸ ਦੇ ਵਿੱਚ ਉਹਦੇ ਸਵਾਗਤ ਲਈ ਉਹਨਾਂ ਤੋਂ ਭੰਗੜਾ ਗਿੱਧਾ ਪਵਾਇਆ। ਤੇ ਉਸ ਤੋਂ ਇਲਾਵਾ ਜਦੋਂ ਚੱਲਦੇ ਕੀਰਤਨ ਨੂੰ ਰੋਕ ਕੇ ਤੇ ਭਾਜਪਾ ਬੀਜੇਪੀ ਜਿੰਦਾਬਾਦ ਦੇ ਉੱਥੇ ਨਾਅਰੇਬਾਜ਼ੀ ਕਰਾਈ, ਜਾਂ ਉਹ ਜਿਹੜਾ ਸਾਰਾ ਮਾਹੌਲ ਬਣਿਆ ਸੀ ਉਦੋਂ, ਜਿਹੜਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ, ਤੇ ਸਿੱਖਾਂ ਦੇ ਵਿੱਚ ਖਾਸ ਤੌਰ ਤੇ ਮਤਲਬ ਪੰਜਾਬ ਦੇ ਸਿੱਖਾਂ ਦੇ ਵਿੱਚ ਤਾਂ ਚਲੋ ਰੋਸ ਹੈ ਜਿਹੜਾ ਇਹ ਅਸੀਂ ਕਹਿੰਦੇ ਉੱਤਰਾਖੰਡ ਯੂਪੀ ਦਾ ਜਿਹੜਾ ਸਾਰਾ ਜਿਹੜੀ ਬੈਲਟ ਆ, ਜਿੱਥੋਂ ਦੇ ਸਿੱਖ ਵੈਸੇ ਵੀ ਕਾਫੀ ਅਣਖੀਲੇ ਮੰਨੇ ਜਾਂਦੇ ਆ, ਉਹਨਾਂ ਨੇ ਬੜੀਆਂ ਉੱਥੇ ਮੁਸ਼ਕਿਲਾਂ ਦੇ ਵਿੱਚ ਵੀ ਆਪਣੀ ਥਾਂ ਬਣਾਈ ਆ
ਤੇ ਆਪਣੇ ਧਾਰਮਿਕ ਅਕੀਦੇ ਨੂੰ ਉੱਥੇ ਸਾਬਤ ਰੱਖਿਆ। ਤੇ ਉਹਨਾਂ ਦੇ ਲਈ ਇੱਕ ਚੁਣੌਤੀ ਸੀ ਤੇ ਉਹਨਾਂ ਸਿੱਖਾਂ ਨੇ ਵੱਡਾ ਇਕੱਠ ਕੀਤਾ ਸੀ ਇਸ ਘਟਨਾ ਤੋਂ ਬਾਅਦ ਉੱਥੇ। ਤੇ ਜਿਸ ਤੋਂ ਬਾਅਦ ਜਿਹੜੀ ਉਹ ਕਮੇਟੀ ਸੀ ਇਹ ਗੁਰਦੁਆਰਾ ਸਾਹਿਬ ਦੀ, ਜਿਹਦੀ ਅਗਵਾਈ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਹੋਇਆ ਸੀ, ਉਸ ਕਮੇਟੀ ਨੂੰ ਉੱਥੋਂ ਅਸਤੀਫੇ ਵੀ ਦੇਣੇ ਪਏ ਸੀ। ਪਰ ਉਹ ਸਿੱਖਾਂ ਦੇ ਲਈ ਮਤਲਬ ਇਹ ਹੁੰਦਾ ਕਿ ਇੱਕ ਉਹ ਚੁਣੌਤੀ ਸੀ, ਜਿਹਦੇ ਵਿੱਚੋਂ ਹੀ ਕਹਿ ਰਹੇ ਸੀ ਕਿ ਜਿਹੜਾ ਇਹ ਤਰਸੇਮ ਸਿੰਘ ਦਾ ਜਿਹੜਾ ਕਤਲ ਆ ਉਹ ਹੋਇਆ, ਕਿਉਂਕਿ ਪਰਦੇ ਪਿੱਛੇ ਹੋਰ ਬੜੀਆਂ ਗੱਲਾਂ ਹੁੰਦੀਆਂ ਜਿਹੜੀਆਂ ਸਾਨੂੰ ਨਹੀਂ ਪਤਾ, ਕਿ ਜਿਹਦੇ ਵਿੱਚ ਤਰਸੇਮ ਸਿੰਘ ਦਾ, ਕਿਉਂਕਿ ਜਦੋਂ ਬੰਦੇ ਦੇ ਨਾਲ ਹੋਵੇ ਕਿ ਮੈਂ ਖਾਸ ਬੰਦਾ ਆ ਮੁੱਖ ਮੰਤਰੀ ਦਾ, ਫਿਰ ਉਹ ਦਬ ਕੇ ਵੀ ਮਾਰਦਾ ਹੈ ਲੋਕਾਂ ਨੂੰ, ਫਿਰ ਉਹ ਕਹਿੰਦਾ ਵੀ ਤੁਸੀਂ ਕਰ ਲਓ, ਮੇਰਾ ਕੀ ਕਰਨਾ, ਮੈਂ ਤਾਂ ਇੱਦਾਂ ਹੀ ਕਰੂੰਗਾ, ਹੈ ਨਾ, ਤੇ ਉਹ ਸਾਰਾ ਕੁਛ ਹੁੰਦਾ। ਤੇ ਫਿਰ ਉਹ ਜਿਹੜੇ ਕਰਨ ਵਾਲੇ ਹੁੰਦੇ ਆ, ਜੋ ਉਹਨਾਂ ਨੇ ਉੱਥੇ ਕੀਤਾ, ਉਹ ਜਨਤਕ ਤੌਰ ਤੇ ਉਹਨਾਂ ਨੇ ਵੀਡੀਓ ਸਾਰਿਆਂ ਦੇ ਸਾਹਮਣੇ ਆਈ ਸੀ। ਤੇ ਬਲਕਿ ਜਿਹੜੇ ਸਿੰਘ ਸੀ ਉਹਨਾਂ ਨੇ ਜ਼ਿੰਮੇਵਾਰੀ ਵੀ ਦੀ ਓੜੀ ਸੀ ਕਿ ਅਸੀਂ ਇਹ ਕੀਤਾ ਆ। ਤੇ ਮਤਲਬ ਉਹ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀ ਜਿਹੜੀ ਆ ਇੱਕ ਅਸੀਂ ਦੇਖ ਰਹੇ ਹਾਂ ਕਿ ਪੋਸਟ ਵੀ ਕਾਫੀ ਵਾਇਰਲ ਹੋਈ ਸੀ। ਤੇ ਹੁਣ ਜਿਹੜੀ ਖਬਰ ਇਹ ਆ ਰਹੀ ਹੈ ਕਿ ਜਿਹੜੀ ਇੱਕ ਟਾਸਕ ਫੋਰਸ ਬਣਾਈ ਗਈ ਸੀ ਉੱਤਰਾਖੰਡ ਪੁਲਿਸ ਵੱਲੋਂ, ਤੇ ਜਿਹਦੇ ਤੇ ਮਤਲਬ ਜਿਹਨੇ ਕਿ 1 ਲੱਖ ਦਾ ਨਾਮ ਰੱਖਿਆ ਸੀ ਔਨ ਹਿਸ ਹੈਡ, ਅਮਰਜੀਤ ਸਿੰਘ ਦੇ ਸਿਰ ਦੇ ਉੱਤੇ। ਤੇ ਜਿਹੜੇ ਇੱਕ ਹੋਰ ਉਹਨਾਂ ਦਾ ਸਾਥੀ ਸੀ, ਉਹਨਾਂ ਦੇ 1 ਲੱਖ ਦਾ ਨਾਮ, ਪਹਿਲਾਂ 50,000 ਦਾ ਨਾਮ ਸੀ, ਫਿਰ ਉਹਨੂੰ ਵਧਾ ਕੇ 1 ਲੱਖ ਦਾ ਕਰ ਦਿੱਤਾ ਗਿਆ ਸੀ। ਔਨ ਹਿਸ ਹੈਡ ਦਾ ਮਤਲਬ ਆ ਕਿ ਜਿਉਂਦਾ ਜਾਂ ਮੁਰਦਾ, ਕਿ ਸਾਨੂੰ ਬੰਦਾ ਚਾਹੀਦਾ। ਤੇ ਉੱਥੋਂ ਹੀ ਇਹ ਗੱਲ ਕਲੀਅਰ ਸੀ ਕਿ ਇਹ ਮਤਲਬ ਹੁਣ ਅਮਰਜੀਤ ਸਿੰਘ ਹੋਰਾਂ ਨੂੰ ਇਹ ਮਤਲਬ ਜਿਉਂਦਾ ਨਹੀਂ ਫੜਨਗੇ ਤੇ ਇਨਕਾਊਂਟਰ ਕਰਨਗੇ। ਤੇ ਉਹ ਅੱਜ ਖਬਰ ਸਾਹਮਣੇ ਆਈ ਹੈ। ਹਾਲਾਂਕਿ ਇਹ ਇਨਕਾਊਂਟਰ ਮਤਲਬ ਕੋਈ ਰੀਅਲ ਇਨਕਾਊਂਟਰ ਆ ਜਾਂ ਫੇਕ ਇਨਕਾਊਂਟਰ ਆ, ਇਹਦੇ ਬਾਰੇ ਖਬਰਾਂ ਦੇ ਵਿੱਚੋਂ ਕੋਈ ਸਾਹਮਣੇ ਨਹੀਂ ਆ ਰਿਹਾ। ਪਰ ਕਿਉਂਕਿ ਜਦੋਂ ਕਿਤੇ ਕਿਸੇ ਥਾਂ ਤੇ ਇਨਕਾਊਂਟਰ ਹੁੰਦਾ ਤਾਂ ਉਹਦੀ ਇੱਕ ਜਦੋਂ ਪ੍ਰੈਸ ਰਿਲੀਜ਼ ਆਉਂਦਾ ਆ ਤਾਂ ਉਹਦੇ 'ਚ ਪ੍ਰੋਪਰ ਇਨਫੋਰਮੇਸ਼ਨ ਹੁੰਦੀ ਆ ਕਿ ਕਿਸ ਥਾਂ ਦੇ ਉੱਤੇ ਬੰਦਾ ਕਿੱਥੋਂ ਆ ਰਿਹਾ ਸੀ, ਕਿੱਥੇ ਜਾ ਰਿਹਾ ਸੀ, ਜਾਂ ਕਿਵੇਂ ਟਾਕਰਾ ਹੋਇਆ ਤੇ ਅੱਗਿਓਂ ਕਿਵੇਂ ਫਾਇਰਿੰਗ ਹੋਈ ਆ, ਬੰਦੇ ਨੇ ਕੋਈ ਅੱਗਿਓਂ ਫਾਇਰਿੰਗ ਕੀਤੀ ਆ, ਉਹਦੇ ਕੋਲੋਂ ਕੋਈ ਅਸਲਾ ਬਰਾਮਦ ਹੋਇਆ ਜਾਂ ਨਹੀਂ ਹੋਇਆ, ਉਹੋ ਜਿਹੀ ਕੋਈ ਇਨਫੋਰਮੇਸ਼ਨ ਨਹੀਂ ਫਿਲਹਾਲ ਤੱਕ। ਸਿਰਫ ਇਹ ਇਨਫੋਰਮੇਸ਼ਨ ਆ ਕਿ ਜੇ ਇਨਕਾਊਂਟਰ ਹੋਇਆ ਤੇ ਅੱਜ ਸਵੇਰੇ ਤੜਕਸਾਰ ਮਤਲਬ ਉੱਥੇ ਤੇ 9 ਅਪ੍ਰੈਲ ਨੂੰ ਤੇ ਹਰਿਦੁਆਰ ਦੇ ਵਿੱਚ ਦੱਸਿਆ ਜਾ ਰਿਹਾ, ਤੇ ਜਿੱਥੇ ਅਮਰਜੀਤ ਸਿੰਘ ਦਾ ਕਿਹਾ ਜਾ ਰਿਹਾ ਕਿ ਉਹਨਾਂ ਦੀ ਮੌਤ ਹੋਈ ਆ। ਤੇ ਇਸ ਤੋਂ ਇਲਾਵਾ ਜਿਹੜਾ ਉਹਨਾਂ ਦਾ ਸਾਥੀ ਸੀ ਉਹ ਕਿਹਾ ਜਾ ਰਿਹਾ ਕਿ ਉਹ ਉੱਥੋਂ ਨਿਕਲਣ ਦੇ ਵਿੱਚ ਕਾਮਯਾਬ ਰਿਹਾ ਆ। ਇਹ ਅਮਰਜੀਤ ਸਿੰਘ ਜੀ, ਹੁਣ ਜਿਹੜੀ ਗੱਲ ਇਹ ਵੀ ਸਿੱਖਾਂ ਦੇ ਵਿੱਚ ਤਾਂ ਇਹ ਗੱਲ ਜਦੋਂ ਹੀ ਖਬਰ ਸਾਹਮਣੇ ਆਈ ਆ ਤੇ ਕਿਹਾ ਜਾ ਰਿਹਾ ਹੈ, ਮਤਲਬ ਹਰ ਸਿੱਖ ਇਹ ਗੱਲ ਕਹਿ ਰਿਹਾ ਕਿ ਇੱਕ ਫੇਕ ਐਨਕਾਊਂਟਰ, ਕਿਉਂਕਿ ਅਸੀਂ ਪਿਛਲੇ ਜਿਵੇਂ ਕੁਛ ਸਮਾਂ ਪਹਿਲਾਂ ਗੱਲ ਕਰਕੇ ਹਟੇ ਆ ਕਿ ਤੁਹਾਡਾ ਜਿਹੜਾ ਪਹਿਲਾ ਪੁਰਾਣਾ ਤੁਹਾਡਾ ਕੰਮ ਕਰਨ ਦਾ ਤਰੀਕਾ ਹੁੰਦਾ, ਤੁਸੀਂ ਜੋ ਕੀਤਾ ਹੁੰਦਾ, ਉਹ ਤੋਂ ਹੀ ਤੁਹਾਡਾ ਪਤਾ ਲੱਗਦਾ ਕਿ ਤੁਸੀਂ ਕੀ ਕਰ ਰਹੇ ਹੋ ਜਾਂ ਤੁਸੀਂ ਕੀ ਕਰ ਸਕਦੇ ਹੋ। ਤਾਂ ਜਿਹੜਾ ਇੰਡੀਆ ਦੀ ਪੁਲਿਸ ਆ ਤੇ ਖਾਸ ਤੌਰ ਤੇ ਸਿੱਖਾਂ ਬਾਰੇ ਜਿਹੜਾ ਉਹਨਾਂ ਦਾ ਰਵੱਈਆ ਆ, ਉਹ ਇਹ ਸਪਸ਼ਟ ਜੀ ਗੱਲ ਆ ਵੀ ਜਦੋਂ ਮਤਲਬ ਇਸ ਤਰ੍ਹਾਂ ਦੇ ਐਨਕਾਊਂਟਰਸ ਹੁੰਦੇ ਆ ਤੇ ਮਤਲਬ ਸਿੱਖਾਂ ਨੂੰ ਪਤਾ ਆ ਕਿ ਇਹ ਝੂਠੇ ਐਨਕਾਊਂਟਰ ਜਿਹੜੇ ਆ ਉਹ ਪੁਲਿਸ ਕਰਦੀ ਆ। ਤੇ ਪੁਲਿਸ ਦੇ ਜਿਹੜੇ ਝੂਠੇ ਐਨਕਾਊਂਟਰ ਨੇ ਖਾਸ ਤੌਰ ਤੇ ਭਾਰਤ ਦੇ ਵਿੱਚ, ਉਹਦੇ ਬਾਰੇ ਮੈਂ ਜ਼ਰੂਰ ਕੁਛ ਨਾ ਕੁਛ ਜਿਹੜਾ ਜਾਣਕਾਰੀ ਆ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਚਾਹੁੰਦਾ। ਕਿ ਯੂਨਾਈਟਿਡ ਨੇਸ਼ਨ ਦੇ ਸਪੈਸ਼ਲ ਜਿਹੜੇ ਰੈਪੋਰਟਰ ਸੀ, ਉਹਨਾਂ ਦੀ ਸਟੇਟਮੈਂਟ ਆ ਕ੍ਰਿਸਟੋਫ ਹੇਨਸ, ਜਿਨ੍ਹਾਂ ਨੇ ਕਿ ਭਾਰਤ ਦੇ ਵਿੱਚ ਜਿਹੜੀ ਐਕਸਟਰਾ ਜੁਡੀਸ਼ੀਅਲ ਜਿਹੜੀਆਂ ਤੇ ਆਰਬਿਟਰੇਰੀ ਐਗਜ਼ੀਕਿਊਸ਼ਨਸ ਨੇ ਉਹਨਾਂ ਬਾਰੇ UN ਨੂੰ ਜਿਹੜੀ ਰਿਪੋਰਟ ਦਿੱਤੀ ਸੀ ਸਾਰੀ ਜਾਂਚ ਕਰਕੇ। ਹੁਣ ਇਹ ਰਿਪੋਰਟ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਜਿਹੜੀਆਂ 2560 ਇਨਕਾਊਂਟਰ ਡੈਥ ਜਿਹੜੀਆਂ ਨੇ ਉਹ ਰਿਕਾਰਡ ਹੋਈਆਂ NHRC ਦੇ ਉਹਦੇ 'ਚ, ਜਿਹਦੇ ਵਿੱਚੋਂ 1224 ਕੇਸ ਜਿਹੜੇ ਆ ਉਹ ਫੇਕ ਇਨਕਾਊਂਟਰਸ ਦੇ ਸੀ। ਮਤਲਬ ਭਾਰਤ ਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਵੀ ਜਦੋਂ ਵੀ ਪੁਲਿਸ ਕਿਸੇ ਬੰਦੇ ਨੂੰ ਮਾਰਦੀ ਆ ਤਾਂ ਆਮ ਲੋਕਾਂ ਨੂੰ ਇਹ ਗੱਲ ਪਤਾ ਹੁੰਦੀ ਆ ਕਿ ਹਾਂਜੀ ਇਹ ਬੰਦਾ ਇਹਨਾਂ ਨੇ ਇਨਕਾਊਂਟਰ 'ਚ ਨਹੀਂ, ਇਹ ਬੰਦਾ ਚੁੱਕ ਕੇ ਤੇ ਫਿਰ ਮਾਰਿਆ। ਪੰਜਾਬ ਦੇ ਵਿੱਚ ਤਾਂ ਇਹਦਾ ਇੱਕ ਲੰਮਾ ਇਤਿਹਾਸ ਰਿਹਾ, ਪਰ ਇਕੱਲਾ ਪੰਜਾਬ 'ਚ ਨਹੀਂ, ਤੁਸੀਂ ਭਾਰਤ ਦੇ ਵਿੱਚ ਹਰ ਥਾਂ ਦੇ ਉੱਤੇ ਹੀ ਕਹਿ ਸਕਦੇ ਹੋ। ਮਤਲਬ ਇਹਦੇ ਇੱਕ ਜਿਹੜੇ ਰਾਈਟਰ ਨੇ ਉਹਨਾਂ ਮਤਲਬ ਜਿਹੜੇ ਸਪੈਸ਼ਲ ਰੈਪੋਰਟਰ ਆ, ਪਹਿਲਾਂ ਮੈਂ ਉਹਨਾਂ ਨੂੰ ਕੋਟ ਕਰਨਾ ਚਾਹੁੰਦਾ। ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ NHRC also acknowledged the problem of encounters in India and expressed its agreement with the view that encounter killings have become virtually a part of unofficial state policy। ਤਾਂ ਅਮਰਜੀਤ ਸਿੰਘ ਜੀ, ਮਤਲਬ ਇਹ ਅਸੀਂ ਨਹੀਂ ਕਹਿ ਰਹੇ, UN ਦੇ ਸਪੈਸ਼ਲ ਰੈਪੋਰਟਰ ਦੀ ਸਟੇਟਮੈਂਟ ਆ ਕਿ ਭਾਰਤ ਦੇ ਵਿੱਚ ਫੇਕ ਐਨਕਾਊਂਟਰ ਕਰਨਾ ਇੱਕ ਤਰ੍ਹਾਂ ਦੇ ਨਾਲ ਅਨਅਫੀਸ਼ੀਅਲ ਸਟੇਟ ਪੋਲਿਸੀ ਆ, ਵੀ ਜਿਹੜੀ ਇੱਥੋਂ ਦੀਆਂ ਸਰਕਾਰਾਂ ਨੇ, ਜਿਹੜੀ ਇੱਥੋਂ ਦੀ ਸਟੇਟ ਆ, ਉਹ ਇਹਨੂੰ ਹੱਲਾਸ਼ੇਰੀ ਦਿੰਦੀ ਆ। ਤੇ ਉਹ ਹੱਲਾਸ਼ੇਰੀ ਉਹ ਕਿਵੇਂ ਦੀ ਦਿੰਦੀ ਆ,
ਤੇ ਇਹ ਜੋਤੀ ਬੈਲੂਰ ਸਾਬਕਾ IPS ਅਫਸਰ ਸੀ ਤੇ ਐਸੋਸੀਏਟ ਪ੍ਰੋਫੈਸਰ ਆ ਯੂਨੀਵਰਸਿਟੀ ਕਾਲਜ ਲੰਡਨ ਤੋਂ, ਜਿਨ੍ਹਾਂ ਨੇ ਇੱਕ ਕਿਤਾਬ ਲਿਖੀ ਪਰਮਿਸ਼ਨ ਟੂ ਸ਼ੂਟ ਪੁਲਿਸ ਯੂਜ਼ ਆਫ ਡੈਡਲੀ ਫੋਰਸ ਇਨ ਡੈਮੋਕ੍ਰੇਸੀਜ਼। ਤੇ ਇਸ ਕਿਤਾਬ ਦੇ ਵਿੱਚ ਉਹ ਇੱਕ ਗੱਲ ਕਹਿੰਦੇ ਆ, ਕਹਿੰਦੇ ਅਕੋਰਡਿੰਗ ਟੂ ਬੈਲੂਰ some states like Punjab had even adopted the policy of one encounter, one rank promotion to encourage police morale against terrorists। ਮਤਲਬ ਜਿਹੜੀ ਪੰਜਾਬ ਦੇ ਵਿੱਚੋਂ ਅਸੀਂ ਜਾਣਦੇ ਆ, ਮਤਲਬ ਮੈਂ ਹਵਾਲੇ ਪਤਾ ਤਾਂ ਸਾਨੂੰ ਹੈਗਾ ਹੀ ਆ, ਪਰ ਹਵਾਲੇ ਦੇ ਰਹੇ ਹਾਂ ਵੀ ਜਿਹੜੇ ਇਹਨਾਂ ਦੇ IPS ਆਫਿਸਰ ਆ ਉਹ ਵੀ ਇਸ ਗੱਲ ਦੇ ਉੱਤੇ ਮੋਹਰ ਲਾ ਰਹੇ ਆ ਵੀ ਜਿਹੜਾ ਇੱਥੇ ਵਨ ਐਨਕਾਊਂਟਰ ਵਨ ਰੈਂਕ ਪ੍ਰਮੋਸ਼ਨ ਦੀ ਪਾਲਿਸੀ ਜਿਹੜੀ ਸਰਕਾਰ ਨੇ ਲਾਗੂ ਕੀਤੀ ਕਿ ਤੁਸੀਂ ਜਿਹੜਾ ਪੁਲਿਸ ਵਾਲਾ ਇੱਕ ਬੰਦੇ ਨੂੰ ਮਾਰੂਗਾ ਤਾਂ ਉਹਨੂੰ ਤਾਂ ਪ੍ਰਮੋਸ਼ਨ ਮਿਲਣੀ ਹੈ। ਵੀ ਤਰੱਕੀ ਦਾ ਮਾਪਦੰਡ ਕੀ ਰੱਖਿਆ? ਬੰਦੇ ਮਾਰਨਾ। ਜਿਹੜੀ ਪੁਲਿਸ ਹੁੰਦੀ ਆ ਜਿਹਨੇ ਕਿ ਕਾਨੂੰਨ ਨੂੰ ਲਾਗੂ ਕਰਨ ਦੀ ਜਿਹਦੇ ਤੇ ਜ਼ਿੰਮੇਵਾਰੀ ਹੁੰਦੀ ਆ। ਕਾਨੂੰਨ ਲਾਗੂ ਕਰਨ ਦਾ ਮਸਲਾ ਕੀ ਹੁੰਦਾ ਵੀ ਤੁਸੀਂ ਅਦਾਲਤ ਦੇ ਰਾਹੀਂ ਅਦਾਲਤ ਨੇ ਫੈਸਲਾ ਕਰਨਾ ਹੈ ਕਿ ਬੰਦਾ ਸਹੀ ਹੈ ਜਾਂ ਗਲਤ ਆ, ਦੋਸ਼ੀ ਹੈ ਜਾਂ ਨਹੀਂ ਹੈ ਦੋਸ਼ੀ, ਪਰ ਤੁਸੀਂ ਉਹਨੂੰ ਅਦਾਲਤ ਤੱਕ ਲੈ ਕੇ ਨਹੀਂ ਜਾਣਾ ਕਿਉਂਕਿ ਪੁਲਿਸ ਨੂੰ ਵੀ ਇਹ ਗੱਲ ਆ, ਪੁਲਿਸ ਕਹਿੰਦੀ ਹੈ ਵੀ ਸਾਨੂੰ ਵੀ ਅਦਾਲਤ ਤੇ ਯਕੀਨ ਨਹੀਂ ਵੀ ਅਦਾਲਤ ਨੇ ਤਾਂ ਬੰਦਾ ਛੱਡ ਦੇਣਾ ਹੈ। ਮਤਲਬ ਇੰਡੀਆ ਦੀ ਜੁਡੀਸ਼ਰੀ ਇਹ ਦੇਖੇ ਵੀ ਉਹਦਾ ਸਟੇਟਸ ਕੀ ਆ। ਸਿੱਖ ਤਾਂ ਉਹਦੇ ਤੇ ਭਰੋਸਾ ਕਰਨ ਦੀ ਗੱਲ ਹੀ ਨਹੀਂ ਬਣਦੀ। ਮਤਲਬ ਆਪਣੀ ਪੁਲਿਸ ਵੀ ਉਹਤੇ ਭਰੋਸਾ ਨਹੀਂ ਕਰਦੀ ਵੀ, ਕਿਉਂਕਿ ਪੁਲਿਸ ਦੇ ਲਈ ਬੰਦੇ ਲਈ ਇਹ ਆ ਵੀ ਬੰਦੇ ਨੂੰ ਲੱਗਦਾ ਵੀ ਮੈਂ ਸਹੀ ਆ ਤੇ ਇਹ ਗਲਤ ਆ ਤੇ ਮੈਨੂੰ ਇਹ ਹੱਕ ਆ ਵੀ ਮੈਂ ਇਹਨੂੰ ਮਾਰ ਸਕਦਾ। ਤਾਂ ਜਿਹੜੇ ਮਤਲਬ ਇੰਡੀਆ ਦੇ ਵਿੱਚ ਜਿਹੜੀਆਂ ਫੇਕ ਐਨਕਾਊਂਟਰਸ ਦੀ ਇੱਕ ਵੱਡੀ ਹਿਸਟਰੀ ਰਹੀ ਆ ਤੇ ਇੰਡੀਆ ਦੀ ਅਨਅਫੀਸ਼ੀਅਲ ਸਟੇਟ ਪਾਲਿਸੀ ਆ, ਜਿਹਦੇ ਵਿੱਚ ਇੱਕ ਹੋਰ ਸਿੱਖ ਦਾ ਫੇਕ ਐਨਕਾਊਂਟਰ ਜਿਹੜਾ ਆ ਅਸੀਂ ਕਹਿ ਸਕਦੇ ਹਾਂ ਕਿ ਉਹ ਹੋਇਆ ਆ। ਤੇ ਜਿਹੜਾ ਮਸਲਾ ਸੀ ਭਾਵੇਂ ਕਿ ਸਿੱਖਾਂ ਦੀ ਇੱਕ ਤਰਾਸਦੀ ਆ ਵੀ ਜਿਹੜੇ ਸਿੱਖ ਚਿਹਰੇ ਆ ਉਹੀ ਕਿਵੇਂ ਸਿੱਖ ਰੋਹ ਰੀਤਾਂ ਰਵਾਇਤਾਂ ਨੂੰ ਮਤਲਬ ਉਹਨਾਂ ਦੀ ਬੇਅਦਬੀ ਕਰ ਰਹੇ ਆ, ਉਹਨਾਂ ਨੂੰ ਸ਼ਰਧਾਂਜਲੀ ਦੇ ਕੇ ਕਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਦੇਖੋ ਜੇ ਉਹ ਬਾਬਾ ਬਣਿਆ ਆ ਅੱਜ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਆ ਤਾਂ ਲੋਕਾਂ ਦਾ ਉਹਦੇ ਤੇ ਕਿੰਨਾ ਟਰਸਟ ਹੋਊਗਾ, ਕਿਵੇਂ ਉਹ ਇਸ ਅਹੁਦੇ ਤੱਕ ਆਇਆ ਤੇ ਫਿਰ ਉਹ ਕਿਵੇਂ ਜਿਹੜਾ ਇੱਕ ਮੁੱਖ ਮੰਤਰੀ ਆ ਉਹਦਾ ਚਾਪਲੂਸ ਬਣਨ ਦੇ ਲਈ ਤੇ ਉਹ ਕਿਵੇਂ ਮਤਲਬ ਜਿਹੜੀ ਗੁਰੂ ਸਾਹਿਬ ਦਾ ਅਦਬ ਆ, ਗੁਰੂ ਸਾਹਿਬ ਦੀ ਮਰਿਆਦਾ ਆ ਉਹਨੂੰ ਸੱਟ ਮਾਰਦਾ। ਤੇ ਫਿਰ ਜਿਹੜੇ ਇਹੋ ਜਿਹੇ ਬੰਦੇ ਆ ਜਦੋਂ ਸਟੇਟ ਜਿਹੜੀ ਆ ਉਹ ਉਹਨਾਂ ਦੀ ਪੁਸ਼ਤ ਪਨਾਹੀ ਕਰਦੀ ਆ, ਮਤਲਬ ਸਟੇਟ ਜਿਹੜੀ ਆ ਉਹ ਉਹਨਾਂ ਨੂੰ ਹੱਲਾਸ਼ੇਰੀ ਦਿੰਦੀ ਆ, ਤਾਂ ਫਿਰ ਜਿਹੜੇ ਇਹ ਨੌਜਵਾਨ ਹੁੰਦੇ ਆ ਇਹਨਾਂ ਦੇ ਕੋਲ ਕੋਈ ਹੋਰ ਰਾਹ ਕੀ ਬਚਦਾ ਆ ਜਸਟਿਸ ਕਰਨ ਦਾ। ਤੇ ਫਿਰ ਉਹਦੇ ਵਿੱਚੋਂ ਹੀ ਇਹੋ ਜਿਹੀਆਂ ਘਟਨਾਵਾਂ ਨਿਕਲਦੀਆਂ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਸੁਸਾਇਟੀ ਦੇ ਵਿੱਚ। ਪਰ ਜਦੋਂ ਸਟੇਟ ਫੇਲ ਹੋ ਜੇ, ਜਦੋਂ ਸਟੇਟ ਕਿਸੇ ਧਰਮ ਨੂੰ ਕਿਸੇ ਅਕੀਦੇ ਨੂੰ ਇਸ ਤਰ੍ਹਾਂ ਬੇਅਦਬ ਕਰਨ ਦੇ ਰਾਹ ਤੇ ਤੁਰ ਜੇ, ਫਿਰ ਉਸ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਕੋਲ ਕੋਈ ਅਸੀਂ ਕਹਿ ਸਕਦੇ ਕਿ ਕਾਨੂੰਨ ਨੂੰ ਹੱਥ 'ਚ ਲੈਣ ਤੋਂ ਬਿਨਾਂ ਕੋਈ ਰਾਹ ਨਹੀਂ ਹੁੰਦਾ। ਤਾਂ ਅਮਰਵੀਰ ਸਿੰਘ ਜੀ ਇੱਥੇ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਮਤਲਬ ਮੋਟੀ ਜੀ ਗੱਲ ਇਹ ਆ ਵੀ ਇੱਕ ਸਿੱਖ ਨੌਜਵਾਨ ਦੀ ਮੌਤ ਹੋਈ ਹੈ, ਹਜੇ ਦੂਜਾ ਨੌਜਵਾਨ ਜਿਹਨੂੰ ਕਹਿ ਰਹੇ ਆ ਕਿ ਉਹ ਗਿਰਫਤ ਤੋਂ ਬਾਹਰ ਆ ਉਹਦੀ ਕੀ ਸਿਚੁਏਸ਼ਨ ਹੋਣੀ ਆ ਇਹ ਵੀ ਆਪਾਂ ਨੂੰ ਨਹੀਂ ਪਤਾ। ਪਰ ਸਿੱਖਾਂ ਦੇ ਲਈ ਤੁਸੀਂ ਦੇਖੋ ਵੀ ਹਾਲਾਤ ਕੀ ਆ ਵੀ ਗੁਲਾਮੀ ਦੇ ਵਿੱਚ ਜਿਹੜੀ ਸਿਚੁਏਸ਼ਨ ਹੁੰਦੀ ਆ ਉਹ ਇਹੋ ਜਿਹੀ ਹੁੰਦੀ ਆ ਵੀ ਸਿੱਖ ਮਾਰਿਆ ਗਿਆ, ਸਿੱਖ ਵੱਲੋਂ ਮਾਰਿਆ ਗਿਆ ਤੇ ਹੁਣ ਜਿਹੜਾ ਮਾਰਨ ਵਾਲਾ ਸਿੱਖ ਆ ਉਹਨੂੰ ਫਿਰ ਸਟੇਟ ਫੇਰ ਮਾਰ ਰਹੀ ਆ ਕਿਉਂਕਿ ਜਿਹੜਾ ਸਿੱਖ ਮਾਰਿਆ ਗਿਆ ਉਹ ਗੁਰੂ ਸਾਹਿਬ ਦੀ ਬੇਅਦਬੀ ਕਿਹਦੇ ਲਈ ਕਰ ਰਿਹਾ ਸੀ? ਸਟੇਟ ਦੀ ਚਾਪਲੂਸੀ ਲਈ। ਜੀ ਤਾਂ ਮਤਲਬ ਇੱਥੇ ਸਿੱਖਾਂ ਦੀ ਮਤਲਬ ਅਸੀਂ ਅੱਜ ਇਹਨੂੰ ਡਿਸਕਸ ਕਰ ਰਹੇ ਹਾਂ, ਪਤਾ ਨਹੀਂ ਕਿੰਨੇ ਕੁ ਹੋਰ ਇਹੋ ਜਿਹੇ ਕੇਸਿਸ ਅਸੀਂ ਡਿਸਕਸ ਪਹਿਲਾਂ ਕਰਦੇ ਰਹੇ ਹਾਂ, ਅੱਗੇ ਕਰਾਂਗੇ। ਪਰ ਮੁੱਖ ਦੀ ਗੱਲ ਇਹ ਆ ਵੀ ਆਪਣੀ ਆਜ਼ਾਦੀ ਤੋਂ ਬਿਨਾਂ, ਆਪਣੀ ਐਡਮਿਨਿਸਟ੍ਰੇਸ਼ਨ ਤੋਂ ਬਿਨਾਂ, ਆਪਣੀ ਸਟੇਟ ਤੋਂ ਬਿਨਾਂ ਸਿੱਖਾਂ ਦੇ ਕੋਲ ਆਪਣੇ ਬੱਚਿਆਂ ਨੂੰ ਬਚਾਉਣ ਦਾ ਕੋਈ ਹੋਰ ਹੀਲਾ ਵਸੀਲਾ ਨਹੀਂ। ਬਿਲਕੁਲ, ਇਹ ਜਿਹੜੀ ਗੱਲ ਹੈਗੀ ਹੈ ਗੱਲ ਉੱਥੇ ਹੀ ਆ ਕੇ ਮੁੱਕਦੀ ਹੈ ਵੀ ਜਦੋਂ ਇਸ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ ਸਟੇਟ ਪਾਲਿਸੀ ਦੇ ਥੱਲੇ ਜਿਹੜੀਆਂ ਚੀਜ਼ਾਂ ਇੰਪਲੀਮੈਂਟ ਕੀਤੀਆਂ ਜਾਂਦੀਆਂ ਨੇ ਉਹਨਾਂ ਤੋਂ ਬਚਿਆ ਨਹੀਂ ਜਾ ਸਕਦਾ ਤੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਜਿਹੜੀ ਇਨਫਿਲਟਰੇਸ਼ਨ ਹੈ, ਉਹ ਜਿਹੜੀ ਇਤਿਹਾਸ ਹੋਵੇ ਜਾਂ ਤੁਹਾਡੀਆਂ ਰਹੁ ਰੀਤਾਂ ਹੋਣ ਜਾਂ ਤੁਹਾਡੀ ਡੇਲੀ ਆਮ ਮਰ੍ਹਾ ਦੀ ਜ਼ਿੰਦਗੀ ਹੋਵੇ, ਉਹਦੇ ਵਿੱਚ ਕੁਛ ਨਾ ਕੁਛ ਕਿਸੇ ਨਾ ਕਿਸੇ ਕਿਸਮ ਦੀ ਜਿਹੜੀ ਘੁਸਪੈਠ ਹੈ ਉਹ ਹੁੰਦੀ ਹੈ। ਤੇ ਉਹਦਾ ਜਦੋਂ ਇਨਸਾਫ ਨਹੀਂ ਮਿਲਦਾ ਹੈਗਾ ਜਿਹੜਾ ਕਿ ਆਮ ਵਰਤਾਰਾ ਭਾਰਤ ਦੇ ਵਿੱਚ, ਤੇ ਫਿਰ ਜਿਹੜੀ ਗੱਲ ਹੈ ਉਹ ਵੱਧ ਜਾਂਦੀ ਹੈ। ਤੇ ਇਵੈਂਚੁਅਲੀ ਜੇ ਅਸੀਂ ਆਪਣੇ ਧਾਰਮਿਕ ਪੱਖ ਤੋਂ ਦੇਖਦੇ ਹਾਂ ਜਾਂ ਪੋਲੀਟੀਕਲ ਐਂਗਲ ਤੋਂ ਦੇਖਦੇ ਹਾਂ, ਮੀਰੀ ਤੇ ਪੀਰੀ ਦੇ ਸੰਕਲਪ ਤੋਂ ਦੇਖਦੇ ਹਾਂ, ਤੇ ਗੱਲ ਉੱਥੇ ਹੀ ਆ ਕੇ ਨਿਬੜਦੀ ਹੈ ਵੀ ਭਾਈ ਤੁਹਾਡੀ ਆਪਣੀ ਜਦੋਂ ਤੱਕ ਡਿਸੀਜਨ ਮੇਕਿੰਗ ਨਹੀਂ ਹੁੰਦੀ, ਆਪਣੀ ਸਟੇਟਹੁੱਡ ਨਹੀਂ ਹੁੰਦੀ, ਤੁਹਾਡਾ ਆਪਣਾ ਉਹਦੇ ਵਿੱਚ ਇੱਕ ਨਿਆਂ ਦਾ, ਜਸਟਿਸ ਦਾ, ਅਦਲ ਦਾ
ਇੱਕ ਪੈਮਾਨਾ ਸੈੱਟ ਨਹੀਂ ਹੁੰਦਾ ਤੇ ਜਿਹੜੀ ਸੁਸਾਇਟੀ ਹੈ ਉਹਦੇ ਵਿੱਚ ਇਸ ਕਿਸਮ ਦੀਆਂ ਘਟਨਾਵਾਂ ਹੀ ਫਿਰ ਹੁੰਦੀਆਂ ਨੇ ਤੇ ਇਹਨਾਂ ਤੋਂ ਨਹੀਂ ਬਚਿਆ ਜਾ ਸਕਦਾ। ਬਿਲਕੁਲ ਜੀ, ਮਤਲਬ ਦੇਖੋ ਜਿਹੜੀ ਇਹ ਖਬਰ ਵੀ ਅਮਰਵੀਰ ਸਿੰਘ ਜੀ, ਇਹਦੇ 'ਚ ਜਦੋਂ ਅਸੀਂ ਦਾ ਹਿੰਦੂ ਦੀ ਇਹ ਖਬਰ ਪੜ੍ਹਦੇ ਹਾਂ ਤਾਂ ਉਹਨਾਂ ਦਾ ਆਖਰੀ ਸਟੈਂਜ਼ਾ ਜਿਹੜਾ ਆ ਉਹ ਆਪਣੇ ਆਪ 'ਚ ਕਾਫੀ ਗੱਲ ਕਲੀਅਰ ਕਰਦਾ ਵੀ ਜਿਹੜਾ ਇਹ ਜੇ ਫੇਕ ਐਨਕਾਊਂਟਰ ਆ ਤਾਂ ਇਹਦੇ 'ਚ ਕੰਪਲੀਸੈਂਟ ਇੱਥੋਂ ਦਾ ਚੀਫ ਮਿਨਿਸਟਰ ਡਾਇਰੈਕਟਲੀ ਆ। ਤੇ ਕਿਉਂਕਿ ਇਹ ਜਿਹੜਾ ਸਾਰਾ ਟਾਸਕ ਫੋਰਸ ਇਹ ਕੰਮ ਕਰ ਰਹੀ ਸੀ ਤਾਂ ਉਹਦੇ ਕਹਿੰਦੇ ਕਿ ਚੀਫ ਮਿਨਿਸਟਰ ਪੁਸ਼ਕਰ ਸਿੰਘ ਧਾਮੀ ਆਲਸੋ ਕੈਪਟ ਅ ਕੌਂਸਟੈਂਟ ਵਾਚ ਸਿੰਸ ਦਾ ਬਾਬਾ ਤਰਸੇਮ ਸਿੰਘ ਮਰਡਰ and had given strict instructions to the police to nab the accused। ਮਤਲਬ ਇਹ ਸਾਰਾ ਕਿਉਂਕਿ ਬੜਾ ਉਹ ਖਾਸ ਬੰਦਾ ਸੀ ਪੁਸ਼ਕਰ ਸਿੰਘ ਧਾਮੀ ਦਾ ਇਹ ਬਾਬਾ, ਤੇ ਉਹ ਮਤਲਬ ਉਹਦੀਆਂ ਇੰਸਟਰਕਸ਼ਨਸ ਤੇ ਹੀ ਪੁਲਿਸ ਨੇ ਸਾਰੀ ਕਾਰਵਾਈ ਕੀਤੀ ਆ। ਤੇ ਜਦੋਂ ਹੁਣ ਤੁਸੀਂ ਜਾਣਦੇ ਹੋ ਕਿ ਮਤਲਬ ਇੱਕ ਐਗਜ਼ਾਮਪਲ ਵੀ ਸੈੱਟ ਕੀਤੀ ਆ ਵੀ ਸਾਡੇ ਮੇਰੇ ਕਿਸੇ ਖਾਸ ਬੰਦੇ ਨੂੰ ਤੁਸੀਂ ਇਸ ਤਰ੍ਹਾਂ ਵੀ ਕਰੂੰਗਾ, ਤਾਂ ਫਿਰ ਉਹਨਾਂ ਐਕਸਟ੍ਰੀਮ ਦਾ ਜਿਹੜਾ ਇਹ ਸਟੈਪ ਆ ਵੀ ਇਹ ਲਿਆ। ਤਾਂ ਮਤਲਬ ਇਹ ਜੇ ਆਪਾਂ ਸਾਰੀ ਇਹਨੂੰ ਗੱਲ ਨੂੰ ਜੋੜ ਕੇ ਦੇਖੀਏ ਤਾਂ ਮੈਨੂੰ ਲੱਗਦਾ ਵੀ ਇਹ ਬਿਲਕੁਲ ਇਹ ਫੇਕ ਐਨਕਾਊਂਟਰ ਜਿਹੜਾ ਕਿ ਉਹਨਾਂ ਨੇ ਕੀਤਾ ਵੀ ਇੱਕ ਖਿੱਚ ਦੇ ਵਿੱਚੋਂ ਜਿਹੜਾ ਇੱਕ ਚੀਫ ਮਿਨਿਸਟਰ ਆ ਉਹਨੇ ਫੇਕ ਐਨਕਾਊਂਟਰ ਕਰਵਾਇਆ ਆ ਵੀ ਮੇਰੇ ਖਾਸ ਬੰਦੇ ਨੂੰ ਇਹਨਾਂ ਬੰਦਿਆਂ ਨੇ ਮਾਰਿਆ ਤੇ ਮੋੜਵਾਂ ਜਵਾਬ ਇਹਨਾਂ ਨੂੰ ਮਾਰ ਕੇ ਦਿੱਤਾ ਜਾਵੇ। ਤਾਂ ਜਦੋਂ ਹੁਣ ਕਿਸੇ ਡੈਮੋਕ੍ਰੈਟਿਕ ਸੈਟਅਪ ਦਾ ਜਿਹੜਾ ਚੀਫ ਮਿਨਿਸਟਰ ਆ ਉਹ ਪੁਲਿਸ ਨੂੰ ਇਸ ਤਰੀਕੇ ਦੇ ਨਾਲ ਡਾਇਰੈਕਟਲੀ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ 'ਚ ਇਨਵੋਲਵਡ ਹੋ ਜੇ ਤੇ ਪੁਲਿਸ ਨੂੰ ਮਤਲਬ ਆਰਡਰ ਕਰੇ ਲੋਕਾਂ ਨੂੰ ਮਾਰਨ ਦਾ, ਤਾਂ ਤੁਸੀਂ ਜਾਣ ਸਕਦੇ ਹੋ ਵੀ ਉਹ ਜਿਹੜੀ ਸਟੇਟ ਆ ਉਹਦੀ ਸਿਚੁਏਸ਼ਨ ਕੀ ਆ। ਮਤਲਬ ਇਹ ਇਕੱਲਾ ਮਤਲਬ ਇੰਡੀਆ ਦੇ ਵਿੱਚ ਤਾਂ, ਪਰ ਇਹ ਕੋਈ ਹੁਣ ਤੁਸੀਂ ਕਹਿ ਸਕਦੇ ਹੋ ਕਿ ਕੋਈ ਮੁਲਕ ਹੁੰਦਾ, ਹੁਣ ਕੈਨੇਡਾ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਆ ਜੇ ਵੀ ਕੋਈ ਇੱਕ ਪ੍ਰੋਵਿੰਸ ਦਾ ਜਿਹੜਾ ਲੀਡਰ ਆ ਜਾਂ ਉਹਨੇ ਆਪਣੇ ਕਿਸੇ ਖਾਸ ਬੰਦੇ ਨੂੰ ਮਾਰਨ ਵਾਲੇ ਨੂੰ ਮਤਲਬ ਮਾਰਨ ਦੇ ਲਈ ਪੁਲਿਸ ਨੂੰ ਕਿਹਾ, ਜਾਂ ਮਤਲਬ ਇੱਥੇ ਇੱਕ ਵੱਡੀ ਗੱਲ ਆ, ਇੱਥੇ ਸਾਰੇ ਕਿਤੇ ਰੌਲਾ ਪੈ ਜੂ ਵੀ ਮਤਲਬ ਸਿਵਲ ਲਿਬਰਟੀਜ਼ ਦੀ ਗੱਲ ਆ ਜਾਂਦੀ ਆ। ਪਰ ਇੰਡੀਆ ਉੱਥੇ ਤਾਂ ਇਹੋ ਜਿਹੀ ਕੋਈ ਗੱਲ ਹੀ ਨਹੀਂ, ਉੱਥੇ ਇੱਕ ਖਬਰ ਛੋਟੀ ਜਿਹੀ ਬਣ ਕੇ ਰਹਿੰਦੀ ਕਿਉਂਕਿ ਇੱਥੇ ਆਮ ਵਰਤਾਰਾ ਹੋ ਚੁੱਕਿਆ। ਤੁਸੀਂ ਦੇਖੋ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਵਿੱਚ ਕਿੰਨੇ ਐਨਕਾਊਂਟਰ ਜਿਹੜੇ ਆ ਮੁੰਡਿਆਂ ਦੇ ਕੀਤੇ ਆ ਜਿਹਨਾਂ ਨੂੰ ਇਹ ਗੈਂਗਸਟਰ ਕਹਿੰਦੇ ਸੀ, ਤੇ ਗੈਂਗਸਟਰ ਕਹਿ ਕੇ ਕਿੰਨੇ ਮੁੰਡਿਆਂ ਨੂੰ ਮਾਰਿਆ ਗਿਆ। ਖਾਸ ਤੌਰ ਤੇ ਭਗਵੰਤ ਮਾਨ ਦੀ ਸਰਕਾਰ, ਭਗਵੰਤ ਮਾਨ ਜਿਹੜਾ ਕਿ ਜਿਹਨੂੰ ਮੰਨਿਆ ਜਾਂਦਾ ਸੀ ਕਿ ਹਾਂਜੀ ਇਹ ਨਵੇਂ ਸਾਰੇ ਨਵੀਂ ਸਰਕਾਰ ਆਈ ਆ, ਨਵੇਂ ਬੰਦੇ ਆਏ ਆ, ਪੁਰਾਣੇ ਹਾੜੇ ਹੋਏ ਬੰਦਿਆਂ ਵਰਗੇ ਨਹੀਂ ਆ, ਤੇ ਉਹਨਾਂ ਨੇ ਸਭ ਤੋਂ ਵੱਧ ਫੇਕ ਐਨਕਾਊਂਟਰਾਂ ਦਾ ਦੌਰ ਹੁਣ ਪੰਜਾਬ 'ਚ ਚਲਾਇਆ। ਹੁਣ ਕਈ ਲੋਕ ਤਾਂ ਕਹਿ ਰਹੇ ਆ ਵੀ ਇਹ ਜਿਹੜੇ ਫੇਕ ਐਨਕਾਊਂਟਰਸ ਆ ਵੀ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹਦਾ ਕੋਈ ਕੰਟਰੋਲ ਹੀ ਨਹੀਂ ਪੰਜਾਬ ਪੁਲਿਸ ਤੇ। ਹੁਣ ਕਈ ਕਹਿ ਰਹੇ ਆ ਜੀ ਮੁੱਖ ਮੰਤਰੀ ਭਗਵੰਤ ਮਾਨ ਡਾਇਰੈਕਟਲੀ ਇਨਵੋਲਵ ਹੋ ਕੇ ਫੇਕ ਐਨਕਾਊਂਟਰਸ ਕਰਵਾ ਰਿਹਾ। ਤਾਂ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਵੀ ਜਿਹੜੀਆਂ ਸੁਲਝੀਆਂ ਹੋਈਆਂ ਸੁਸਾਇਟੀਜ਼ ਨੇ ਉਹਨਾਂ ਦੇ ਵਿੱਚ ਤਾਂ ਇਹ ਮਸਲਾ ਬਣਦਾ ਹੈ ਜੇ ਤੁਸੀਂ ਕਿਸੇ ਵੀ ਬੰਦੇ ਦੀ ਇਸ ਤਰੀਕੇ ਨਾਲ ਜਾਨ ਲੈਂਦੇ ਹੋ। ਪਰ ਭਾਰਤ ਵਰਗਾ ਮੁਲਕ ਜਿੱਥੇ ਇੰਨੇ ਵੱਡੇ ਕਤਲੇਆਮ ਹੋ ਗਏ, ਜਿੱਥੇ ਲੋਕਾਂ ਨੂੰ ਸ਼ਰੇਆਮ ਅਸੀਂ ਦੇਖਿਆ ਵੀ ਕਿਵੇਂ ਸਿੱਖਾਂ ਦਾ ਕਤਲੇਆਮ ਹੋਇਆ, ਮੁਸਲਮਾਨਾਂ ਦਾ ਹੋਇਆ, ਈਸਾਈਆਂ ਦਾ ਕਤਲੇਆਮ ਹੋਇਆ, ਤੇ ਉੱਥੇ ਇੱਕ ਅੱਧੇ ਬੰਦੇ ਦੀ ਇਸ ਤਰ੍ਹਾਂ ਦੇ ਨਾਲ ਮਰਨ ਦੀ ਜਿਹੜੀ ਖਬਰ ਆ ਉਹ ਅਖਬਾਰ ਦੇ ਵਿੱਚ ਇੱਕ ਛੋਟੀ ਜਿਹੀ ਖਬਰ ਬਣ ਕੇ ਰਹਿ ਜਾਂਦੀ ਹੈ, ਤੇ ਉਸ ਤੋਂ ਅਗਲੇ ਕੁਝ ਘੰਟਿਆਂ ਬਾਅਦ ਲੋਕਾਂ ਦੇ ਲਈ ਨਵੇਂ ਮਸਲੇ ਉੱਥੇ ਖੜੇ ਹੋ ਜਾਂਦੇ ਆ। ਤਾਂ ਕਰਕੇ ਅਮਰਵੀਰ ਸਿੰਘ ਜੀ ਇਹ ਜਿਹੜੀ ਗੱਲ ਆ ਵੀ ਸਿੱਖਾਂ ਦੇ ਲਈ ਮੈਂ ਤੁਹਾਨੂੰ ਉਹੀ ਗੱਲ ਕਹੀ ਆ, ਅਸੀਂ ਵੀ ਅੱਜ ਡਿਸਕਸ ਕਰ ਰਹੇ ਹਾਂ। ਪਰ ਠੀਕ ਆ, ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਜ਼ਰੂਰ ਉਹਨਾਂ ਲੋਕਾਂ 'ਚ ਵੀ ਡਰ ਪੈਦਾ ਕਰਦੀਆਂ ਨੇ ਵੀ ਜਿਹੜੇ ਲੋਕ ਇਸ ਤਰ੍ਹਾਂ ਚਾਪਲੂਸੀਆਂ ਦੇ ਲਈ ਜਿਹੜੇ ਅਦਬ ਨੇ ਉਹਨਾਂ ਨੂੰ ਢਾਹ ਲਾਉਂਦੇ ਆ, ਗੁਰੂ ਸਾਹਿਬ ਦੇ ਅਦਬ ਨੂੰ ਢਾਹ ਲਾਉਂਦੇ ਆ। ਪਰ ਨਾਲ ਹੀ ਇਹ ਵੀ ਆ ਵੀ ਜਿਹੜਾ ਸਿੱਖ ਨੌਜਵਾਨੀ ਦਾ ਇਸ ਤਰੀਕੇ ਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਮੌਤਾਂ ਨੇ ਜਾਂ ਜੇ ਸਟੇਟ ਕਤਲ ਕਰ ਰਹੀ ਆ ਤਾਂ ਉਹਦੇ ਵਿੱਚ ਜਦੋਂ ਸ਼ਹਾਦਤ ਹੁੰਦੀ ਆ ਜਾਂ ਮੌਤ ਹੁੰਦੀ ਆ ਤਾਂ ਉਹ ਸਿੱਖਾਂ ਦੇ ਪੱਖ ਤੋਂ ਇੱਕ ਨੁਕਸਾਨ ਆ। ਤੇ ਇਹਦਾ ਜਿਹੜਾ ਪਰਮਾਨੈਂਟ ਹੱਲ ਆ ਅਮਰਵੀਰ ਸਿੰਘ ਜੀ ਉਹ ਇਹੀ ਆ, ਜੇ ਹੁਣ ਤੁਸੀਂ ਕਹੋ ਕੋਈ ਬੰਦਾ ਕਿਸੇ ਚੀਜ਼ ਦੀ ਇਨਕੁਆਇਰੀ ਕਰਵਾਓ, ਇੱਥੇ ਕਮਿਸ਼ਨ ਬਣਵਾਓ ਤੇ ਤੁਸੀਂ ਮਤਲਬ ਜਾਂਚ ਕਰਾਓ ਕਿ ਫੇਕ ਐਨਕਾਊਂਟਰ ਆ, ਤਾਂ ਉਹਦੇ 'ਚ ਗੱਲ ਉੱਥੇ ਹੀ ਆ ਜਾਂਦੀ ਆ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਹੀ, ਜਿਹੜਾ ਰੈਪੋਰਟਰ ਦੀ ਰਿਪੋਰਟ ਆ ਉਹਦੇ 'ਚ ਇੱਕ ਜ਼ਿਕਰ ਇਹ ਵੀ ਕੀਤਾ ਗਿਆ, ਉਹ ਮੈਂ ਜ਼ਰੂਰ ਜਾਂਦਾ ਲਾਸਟ ਦੇ ਵਿੱਚ ਇਹਦੇ ਬਾਰੇ ਸ਼ੇਅਰ ਕਰਨਾ ਚਾਹੁੰਦਾ ਜੀ। ਤੇ ਉਹ ਕਹਿੰਦੇ ਵੇਅਰ ਦੇ ਐਕਰ ਮਤਲਬ ਫੇਕ ਐਨਕਾਊਂਟਰ ਜਿੱਥੇ ਹੁੰਦਾ ਆ entail that suspected criminals or persons alleged to be terrorists or insurgents, and in some cases individuals for whose apprehension an award is granted, are fatally shot by security officers. A shootout scene is staged afterwards. The scene portrays those killed as the aggressors who had first opened fire. The security officers allege in this regard that they returned fire in self-defense. Hain said in his report to the UN General Assembly, spelling out a classic fake encounter template. ਮਤਲਬ ਜੇ ਤੁਸੀਂ ਹੁਣ ਜਾਂਚ ਕਹੋ ਵੀ ਇਹਦੀ ਜਾਂਚ ਕਰੇ, ਜਾਂਚ ਕਿਹਨੇ ਕਰਨੀ? ਉਸੇ ਪੁਲਿਸ ਨੇ ਕਰਨੀ ਹੈ।
ਤੇ ਉਹ ਕਹਿੰਦੇ ਵੀ ਪੁਲਿਸ ਪਹਿਲਾਂ ਹੀ ਇੰਨੀ ਮਹਾਰਤ ਦੇ ਨਾਲ, ਉਹ ਇੰਨੇ ਤਕੜੇ ਕਲਾਕਾਰ ਨੇ ਵੀ ਉਹ ਸਾਰਾ ਜਿਹੜਾ ਫੇਕ ਐਨਕਾਊਂਟਰ ਦਾ ਜਿਹੜਾ ਸੀਨ ਆ ਉਹਨੂੰ ਇੱਕ ਫਿਲਮੀ ਸੀਨ ਵਾਂਗ ਕ੍ਰੀਏਟ ਕਰ ਲੈਂਦੇ ਆ ਤੇ ਪ੍ਰੂਵ ਕਰਦੇ ਆ ਕਿ ਜਿਹੜਾ ਉਹ ਬੰਦਾ ਅਸੀਂ ਮਾਰਿਆ ਉਹਨੇ ਦੇਖੋ ਜੀ ਪਹਿਲਾਂ ਸਾਡੇ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਮੋੜਵੀਂ ਕਾਰਵਾਈ ਦੇ ਵਿੱਚ ਅਸੀਂ ਬੰਦਾ ਮਾਰਿਆ। ਤਾਂ ਇਹਦੇ ਵਿੱਚ ਕੋਈ ਜਸਟਿਸ ਇੱਥੇ ਇਨਕੁਆਇਰੀਆਂ ਦੇ ਵਿੱਚ ਨਾ ਅਜੇ ਤੱਕ ਮਿਲਿਆ ਨਾ ਮਿਲਣਾ। ਪਰ ਮਸਲਾ ਇਹ ਹੈ ਵੀ ਸਿੱਖਾਂ ਨੂੰ ਇਹ ਸਮਝਣ ਦੀ ਲੋੜ ਆ ਕਿ ਇਹ ਖੁਆਰੀਆਂ ਸਿੱਖਾਂ ਪੱਲੇ ਸਿਰਫ ਗੁਲਾਮੀ ਕਰਕੇ ਹੀ ਪੈ ਰਹੀਆਂ ਨੇ।